ਯਾਰ ਤੇਰੇ ਲੱਤ 'ਚ ਦਰਦ ਆ ਜਾਂ ਜੋ ਮਰਜ਼ੀ ਆ, ਤੂੰ ਛੱਡ ਦੇ ਨਾ ਗੱਦੀ, ਕਿਸੇ ਹੋਰ ਨੌਜਵਾਨ ਨੂੰ ਦੇ, ਉਹਨੂੰ ਦੇ ਸੇਵਾ, ਹੈਨਾ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਥੋੜੀ ਨਾ ਬਹਿ ਜਾਏਗਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਲਕੋਹਲ ਦੇ ਸਪਰੇਅ ਕਰਨਾ, ਉਹ ਬੇਅਦਬੀ ਨਹੀਂ ਹੈਗੀ। ਕੀ ਬੇਅਦਬੀ ਕੱਲੀ ਸਰਸੇ ਵਾਲੇ ਦੀ? ਇਹ ਬੇਅਦਬੀ ਜਿਹੜੀ ਗੁਰੂ ਘਰ ਦੇ ਅੰਦਰ ਬੈਠ ਕੇ ਹੋ ਰਹੀ ਆ, ਇਹ ਬੇਅਦਬੀ ਨਹੀਂ। ਉਸ ਬਾਬੇ ਦੇ ਨਾਲ ਵੀ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜੁੜੇ, ਉਹਨਾਂ ਨੂੰ ਕਿਉਂ ਨਹੀਂ ਇਹ ਚੀਜ਼ ਨਜ਼ਰ? ਦੇਖੋ, ਲੱਖਾਂ ਲੋਕ ਤਾਂ ਚਰਚਾਂ ਦੇ ਵਿੱਚ ਵੀ ਜੁੜੇ ਹੋਏ ਨੇ, ਲੱਖਾਂ ਲੋਕ ਤਾਂ ਰਾਧਾ ਸਵਾਮੀ ਡੇਰਿਆਂ 'ਚ ਵੀ ਜੁੜੇ ਹੋਏ ਨੇ। ਸਿਧਾਂਤ ਦੇ ਖਿਲਾਫ ਬਹੁਤ ਦੁਨੀਆ ਹੁੰਦੀ ਆ। ਸਿਧਾਂਤ ਦੀ ਗੱਲ ਤੇ ਗਿਣਤੀਆਂ ਮੁਣਤੀਆਂ ਨਹੀਂ ਦੇਖੀਆਂ ਜਾਂਦੀਆਂ। ਸਿਧਾਂਤ ਦੀ ਗੱਲ ਤੇ ਸਿਰਫ ਸਿਧਾਂਤ ਦੇਖਿਆ ਜਾਂਦਾ, ਤੇ ਸਿਧਾਂਤ ਦੇ ਖੜੇ ਆ ਲੱਖਾਂ ਲੋਕਾਂ ਨੂੰ। ਉਹਨਾਂ ਨੂੰ ਸ਼ਰਮ ਚਾਹੀਦੀ ਆ ਜਿਹੜੇ ਉਹਦੇ ਪਿੱਛੇ ਖੜੇ ਨੇ, ਜਿਹੜੇ ਉਹਦੀਆਂ ਕਰਤੂਤਾਂ ਦੇਖਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਹਮਣੇ ਉਹ ਬੈਠ ਕੇ ਕੁਰਸੀ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬੈਠਿਆ ਹੋਵੇ ਤੇ ਉਹਨਾਂ 'ਚੋਂ ਕੋਈ ਇੱਕ ਜਾਗਦੀ ਜ਼ਮੀਰ ਵਾਲਾ ਨਹੀਂ ਹੈਗਾ ਜਿਹੜਾ ਉਹਦੀ ਗਿੱਚੀ ਕੁੱਟ ਸਕੇ। ਵੱਡੀਆਂ ਸਰਮੌਰ ਨਿਹੰਗ ਸਿੰਘ ਸੰਪਰਦਾਵਾਂ ਨੇ, ਉਹਨਾਂ ਨੇ ਬਾਬੇ ਦੀ ਖਿਲਾਫਤ ਕਿਉਂ ਨਹੀਂ ਕੀਤੀ? ਇਹ ਰਲੇ ਹੋਏ ਆ। ਕੁਲਦੀਪ ਸਿੰਘ ਗੜਗੱਜ ਬਾਰੇ ਗੱਲ ਕਰਦੇ ਆ, ਉਹ ਮੌਕੇ ਦੇ ਜਥੇਦਾਰ ਨੇ, ਉਹਨਾਂ ਦਾ ਕੋਈ ਬਿਆਨ ਨਹੀਂਗਾ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੀਗੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ। ਮੰਗ ਪੱਤਰ ਦਿੱਤੇ ਹੋਏ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ, ਜਥੇਬੰਦੀਆਂ ਹੋਰ ਰਲ ਕੇ ਦਿੱਤੀਆਂ, ਉਹਨਾਂ ਨੇ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾ। ਉਹ ਇਲੈਕਸ਼ਨ ਲੜਨਾ ਚਾਹੁੰਦੇ ਆ, ਉਹ ਸੀਐਮ ਬਣਨਾ ਚਾਹੁੰਦੇ ਆ। ਕਿ ਉਹ ਬੁੱਢੇ ਦਲ ਦੇ ਜਥੇਦਾਰ ਨੇ ਬਾਬਾ ਬਲਵੀਰ ਸਿੰਘ, ਉਹ ਕੀ ਗੱਲ ਇਸ ਚੀਜ਼ ਤੇ ਐਕਸ਼ਨ ਨਹੀਂ ਲੈ ਸਕਦੇ, ਬੋਲ ਨਹੀਂ ਸਕਦੇ? ਹੋਰ ਆਪਣਾ ਬਾਬੇ ਬਕਾਲਾ ਸਾਹਿਬ ਵਾਲੇ ਉਹ ਨਹੀਂ ਬੋਲ ਸਕਦੇ, ਜਾਂ ਬਿਧੀ ਚੰਦ ਵਾਲੇ ਨਹੀਂ ਬੋਲ ਸਕਦੇ? ਇਹ ਬੋਲਣਗੇ ਹੀ ਨਹੀਂ, ਕਿਉਂਕਿ ਆਪ ਦੋ ਬਾਟੇ ਕਰਦੇ ਆ, ਇਹ ਆਪ ਦੋ ਪੰਗਤਾਂ ਲਾਉਂਦੇ ਆ। ਬਾਬੇ ਦੇ ਸਮਰਥਕ ਇਹ ਵੀ ਜ਼ਿਕਰ ਕਰਦੇ, ਕਹਿੰਦੇ ਪੁੱਚੋ ਵਾਲਾ ਬਾਬਾ ਤਾਂ ਨਜ਼ਰ ਆ ਗਿਆ ਨਾ ਲੋਕਾਂ ਨੂੰ, ਪਰ ਜਿਹੜੇ ਇਸ ਤੋਂ ਪਹਿਲਾਂ ਇਹ ਕਹਿੰਦੇ ਕਿ ਅਸੀਂ 11ਵਾਂ ਗੁਰੂ 12ਵਾਂ ਗੁਰੂ ਬਰਾਬਰ ਤੇ ਗੱਦੀ ਲਾ ਕੇ ਬੈਠਦੇ, ਕਹਿੰਦੇ ਉਹਨਾਂ ਵੱਲ ਕਿਉਂ ਨਹੀਂ ਜਾਂਦੇ? ਬਾਬਾ ਜੀ, ਹਰ ਚੋਰ ਕਹਿੰਦਾ ਮੈਂ ਕੱਲਾ ਚੋਰ ਥੋੜੀ ਨਾ, ਉਹ ਤਾਂ ਕਹਿੰਦਾ ਫਲਾਣਾ ਵੀ ਚੋਰ, ਟਮਕਾਣਾ ਵੀ ਚੋਰ। ਜਿਹੜਾ ਚੋਰ ਕੜਿੱਕੀ ਥੱਲੇ ਆ ਗਿਆ, ਪਹਿਲਾਂ ਭੁਗਤ ਸਵਾਰੀ ਜਾਊਗੀ ਉਹਦੀ, ਤੇ ਬਾਕੀ ਚੋਰਾਂ ਦੀ ਵੀ ਸਵਾਰੀ ਜਾਊਗੀ। ਜਥੇਦਾਰ ਹਰਪ੍ਰੀਤ ਸਿੰਘ ਹੁਣੇ ਜਦੋਂ ਉਹਨਾਂ ਦੇ ਹੱਥੋਂ ਪਾਵਰ ਸੀ, ਉਹ ਕੁਝ ਕਰ ਸਕਦੇ ਸੀ, ਉਦੋਂ ਉਹਨਾਂ ਨੇ ਚੁੱਪ ਧਾਰ ਰੱਖੀ, ਉਦੋਂ ਉਹ ਗੋਦੀਆਂ 'ਚ ਖੇਡਦੇ ਰਹੇ। ਤੇ ਜਦੋਂ ਉਹ ਗੋਦੀ ਤੋਂ ਥੱਲੇ ਉਤਰਦੇ, ਗੋਦੀ ਤੋਂ ਥੱਲੇ ਉਤਰਦੀ, ਵੱਖਰੇ ਧੜੇ ਵੀ ਆ ਗਏ, ਵੱਖਰੇ ਜਥੇ ਵੀ ਆ ਗਏ, ਅਸੀਂ ਯਾਹ ਕਰ ਦਾਂਗੇ, ਅਸੀਂ ਬਾਹ ਕਰ ਦਾਂਗੇ, ਅਸੀਂ ਚੋਣ ਲੜਾਂਗੇ, ਹਨਾ। ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਹੀ ਕਿਉਂ ਚਿੱਤੇ ਆਉਂਦੀਆਂ? ਅਸੀਂ ਇੱਕ ਆਪਣੇ ਵੱਲੋਂ ਮੈਮੋਰੈਂਡਮ ਦੇ ਕੇ ਆਵਾਂਗੇ। ਜੇ ਨਹੀਂ, ਇਹਨਾਂ ਨੇ ਕੋਈ ਇਹੋ ਜਿਹਾ ਹੱਲ ਨਹੀਂ ਕਰਿਆ, ਤੇ ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਵੱਡੇ ਇਕੱਠ ਵੀ ਲਿਖਾਂਗੇ, ਡੇਰੇ ਵੀ ਘੇਰਾਂਗੇ, ਹਾਈ ਕੋਰਟ ਤੱਕ ਪਟੀਸ਼ਨਾਂ ਵੀ ਪਾਵਾਂਗੇ। ਇਹਨਾਂ ਸਾਰਿਆਂ ਦੀ ਹਾਈ ਕੋਰਟ ਤੱਕ ਲਾਈਨਾਂ ਲਵਾਵਾਂਗੇ। ਜਿਹੜੇ ਜਥੇਦਾਰ ਬਣੇ ਫਿਰਦੇ ਆ, ਕੁਰਸੀਆਂ ਡਾ ਕੇ ਬਹਿੰਦੇ, ਹੁਣ ਤੇ ਪੁੱਚੋ ਵਾਲੇ ਸਾਧ ਸੁਖਦੇਵ ਸਿੰਘ ਕੋ ਤੁਰਿਆ ਨਹੀਂ ਜਾਂਦਾ ਨਾ, ਫਿਰ ਉੱਥੇ ਘੰਟਾ ਜਦੋਂ ਹਾਈ ਕੋਰਟ ਦੇ ਬਾਹਰ ਖਲੋਣਾ ਪਿਆ ਨਾ, ਪਤਾ ਲੱਗ ਜਾਏਗਾ ਵੀ ਆ ਕਿਵੇਂ ਜਾਤ ਪਾਤ ਕਰੀ ਦੀ ਹੈ ਤੇ ਕਿਵੇਂ ਗੁਰੂ ਸਾਹਿਬ ਦੇ ਬਰਾਬਰ ਕੁਰਸੀਆਂ ਲਾਈ ਦੀਆਂ। ਸੰਗਲ ਪਾ ਕੇ ਅਕਾਲ ਤਖਤ ਸਾਹਿਬ ਖੜੀਸਾਂਗੇ। 34 ਜਥੇਬੰਦੀਆਂ ਇਸ ਚੀਜ਼ ਨੂੰ ਤਿਆਰ ਨੇ। ਕਿਤੇ ਇਹ ਸਾਧ ਇਸ ਭਲੇਖੇ 'ਚ ਹੋਵੇ ਜਿਹੜਾ ਹੈਗਾ ਆਪਣੇ ਡੇਰੇ 'ਚ ਬੈਠ ਕੇ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਤੋਂ ਉਲਟਾ ਚੱਲੇਗਾ, ਤੇ ਬਾਕੀ ਜਿਹੜੀਆਂ ਜਥੇਬੰਦੀਆਂ ਨੇ, ਬਾਕੀ ਜਿਹੜੀਆਂ ਫੌਜਾਂ ਨੇ, ਉਹ ਬੈਠੀਆਂ ਦੇਖਦੀਆਂ ਰਹਿਣਗੀਆਂ। ਇਹ ਨਹੀਂ ਹੋਣ ਵਾਲਾ। ਜਿੰਨਾ ਡੇਰਾਵਾਦ ਆ, ਇਹ ਸਾਰਾ ਏਜੰਸੀਆਂ ਦਾ ਮੈਨੂਪਲੇਟ ਕਰੀ ਹੋਈ ਚੀਜ਼ਾਂ ਨੇ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਗੁਰੂ ਘਰ ਨੇ, ਉੱਥੇ ਇਹਨਾਂ ਨੇ ਠਾਠਾਂ ਖੋਲੀਆਂ ਹੋਈਆਂ। ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਪਿਛਲੇ ਦਿਨੀ ਇੱਕ ਵਿਵਾਦ ਛਿੜਿਆ ਸੀ। ਬਾਬਾ ਸੁਖਦੇਵ ਸਿੰਘ ਪੁੱਚੋ ਵਾਲੇ, ਜੋ ਕਿ ਮੁਖੀ ਨੇ, ਡੇਰਾ ਮੁਖੀ ਨੇ, ਔਰ ਹਾਲ ਦੇ ਵਿੱਚ ਜਿਹੜਾ ਜਥੇਬੰਦੀਆਂ ਦੇ ਵੱਲੋਂ ਇੱਕ ਅਲਟੀਮੇਟਮ ਵੀ ਦਿੱਤਾ ਗਿਆ ਹੈ। ਸਾਡੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਨੇ, ਬਾਬਾ ਕੁਲਵਿੰਦਰ ਸਿੰਘ ਨੇ, ਭਗਤ ਸਿੰਘ ਨੇ, ਗੱਲਬਾਤ ਕਰ ਲੈਂਦੇ ਆ। ਬਈ, ਸਭ ਤੋਂ ਪਹਿਲਾਂ ਦੱਸੋ ਕਿ ਜਿਹੜੀ ਅੱਜ ਦੀ ਤੁਸੀਂ ਪ੍ਰੈਸ ਵਾਰਤਾਲਾਪ ਕੀਤੀ ਆ, ਤਾਂ ਅੱਜ ਪੁੱਚੋ ਵਾਲੇ ਬਾਬੇ ਨੂੰ ਲੈ ਕੇ ਕਿੱਦਾਂ ਦਾ ਅਲਟੀਮੇਟਮ ਲੈ ਕੇ ਆਏ? ਦੇਖੋ, ਗੱਲ ਇੱਦਾਂ ਹੈਗੀ ਆ, ਜਦੋਂ ਕੌਮ ਦੇ ਸਿਧਾਂਤਾਂ ਤੇ ਸਵਾਲ ਖੜਾ ਹੋ ਜਾਵੇ ਨਾ, ਦੇਖੋ ਮੇਰੇ ਵਰਗੇ ਜਾਂ ਸਾਡੇ ਵਰਗੇ, ਸਾਡੇ ਨੌਜਵਾਨਾਂ ਵਰਗੇ ਪਤਾ ਨਹੀਂ ਪਿਛਲੇ 500 ਸਾਲਾਂ 'ਚ ਕਿੰਨੇ ਆਏ ਤੇ ਕਿੰਨੇ ਚਲੇ ਗਏ। ਸਿਧਾਂਤ ਦੇ ਉੱਤੇ ਸਵਾਲ ਜੇ ਕੋਈ ਖੜਾ ਕਰਦਾ, ਪੁੱਚੋ ਵਾਲੇ ਬਾਬੇ ਵਰਗੇ ਵੀ ਲੱਖਾਂ ਆਏ ਤੇ ਲੱਖਾਂ ਚਲੇ ਗਏ, ਪਰ ਸਿਧਾਂਤ ਉੱਥੇ ਕਾਇਮ ਆ। ਜੇ ਗੁਰੂ ਪਾਤਸ਼ਾਹ ਦੇ ਸਿਧਾਂਤ ਨੂੰ ਕੋਈ ਓਏ ਕਰਦਾ, ਗੁਰੂ ਪਾਤਸ਼ਾਹ ਦੇ ਸਿਧਾਂਤ ਤੇ ਕੋਈ ਉਂਗਲ ਚੱਕਦਾ, ਫਿਰ ਉਂਗਲ ਜਿਹੜੀ ਹੈਗੀ ਆ ਨਾ, ਉਹ ਉਂਗਲ ਮੋੜਨੀ ਬਹੁਤ ਜ਼ਰੂਰੀ ਆ। ਕਿਉਂਕਿ ਇਹਨਾਂ ਨੇ ਸਿੱਧੀ ਇਹ ਗੱਲ ਕਰਤੀ ਕਿ ਦਰਬਾਰ ਸਾਹਿਬ ਉਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਦਾ ਉਹ ਘਰ, ਜਿੱਥੇ 4 ਵਰਨਾਂ ਵਾਸਤੇ 4 ਰਾਹ ਨੇ, ਕਿ ਚਾਰੋਂ ਆਓ, ਮੈਂ ਚਾਰਾਂ ਨੂੰ ਗਲ ਨਾਲ ਲਾਉਂਗਾ। ਪਹਿਲਾਂ ਮੈਂ ਇੱਥੋਂ ਗੱਲ ਸ਼ੁਰੂ ਕਰਦਾ ਕਿ ਜਿੱਦਾਂ ਬਾਬਾ ਸੁਖਦੇਵ ਸਿੰਘ ਦਾ ਪੱਖ ਆਇਆ ਕਿ ਜਿਹੜਾ ਲੋਕਾਂ ਦੇ ਵੱਲੋਂ ਇੱਕ ਫੋਟੋ ਇਸ ਤਰੀਕੇ ਦੇ ਨਾਲ ਖਿੱਚੀ ਗਈ, ਵਾਇਰਲ ਕੀਤੀ ਗਈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਬੈਠਾ। ਕਹਿੰਦੇ ਮੈਂ ਬਰਾਬਰ ਤੇ ਨਹੀਂ ਬੈਠਾ, ਮੇਰੇ 4 ਐਕਸੀਡੈਂਟ ਹੋਏ ਆ, ਮੈਂ ਆਪਣੀ ਮਜਬੂਰੀ ਕਰਕੇ ਬੈਠਾ ਹੋਇਆ। ਬਾਬਾ ਜੀ, ਜੇ ਮਜਬੂਰੀ ਹੈਗੀ ਤੇ ਗੱਦੀ ਕਿਸੇ ਹੋਰ ਨੌਜਵਾਨ ਨੂੰ ਦੇ ਦੇਣਾ। ਉੱਥੇ ਕੁੰਡਲੀ ਮਾਰ ਕੇ ਕਿਉਂ ਬੈਠਾ ਜਦ ਤੇਰੇ ਕੋਲੋਂ ਨਹੀਂ ਹੁੰਦੀ ਸੇਵਾ, ਹਨਾ। ਇੱਕ ਪਾਸੇ ਨਾਨਕਸਰ ਵਾਲਿਆਂ ਦੇ ਵਿੱਚੋਂ ਹੀ ਇੱਕ ਹੋਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਟੋਇਆ ਪੱਟ ਕੇ ਬੈਠਦੇ ਸੀਗੇ, ਹਨਾ। ਚਲੋ ਨਾਮ ਲੈਣ ਦੀ ਲੋੜ ਹੀ ਨਹੀਂ ਹੈ। ਐਸੇ ਬਾਬਾ ਵੀ ਹੋਏ ਨੇ, ਐਸੇ ਸੰਤ ਮਹਾਂਪੁਰਸ਼ ਵੀ ਹੋਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜ਼ਮੀਨ ਤੇ ਵੀ ਨਹੀਂ ਬੈਠਦੇ, ਟੋਆ ਪੱਟ ਕੇ ਬੈਠਦੇ ਨੇ। ਤੇ ਯਾਰ ਤੇਰੇ ਲੱਤ 'ਚ ਦਰਦ ਆ ਜਾਂ ਜੋ ਮਰਜ਼ੀ ਆ, ਤੂੰ ਛੱਡ ਦੇ ਨਾ ਗੱਦੀ, ਕਿਸੇ ਹੋਰ ਨੌਜਵਾਨ ਨੂੰ ਦੇ, ਉਹਨੂੰ ਦੇ ਸੇਵਾ।
ਹੈਨਾ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਥੋੜੀ ਨਾ ਬਹਿ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਣਾ, ਫਿਰ ਇੱਕ ਤੁਹਾਨੂੰ ਯਾਦ ਹੈ ਇਹਨੇ ਇੱਕ ਵਾਰੀ ਪੜਿਆ ਲੱਕ ਹਿੱਲੇ ਮਜਾਜਣ ਜਾਂਦੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਪੜਿਆ, ਉਸ ਤੋਂ ਬਾਅਦ ਵੀ ਕੌਮ ਚੁੱਪ ਆ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਲਕੋਹਲ ਦੇ ਸਪਰੇਅ ਕਰਨਾ, ਉਹ ਬੇਅਦਬੀ ਨਹੀਂ ਹੈਗੀ। ਕੀ ਬੇਅਦਬੀ ਕੱਲੀ ਸਰਸੇ ਵਾਲੇ ਦੀ? ਇਹ ਬੇਅਦਬੀ ਜਿਹੜੀ ਗੁਰੂ ਘਰ ਦੇ ਅੰਦਰ ਬੈਠ ਕੇ ਹੋ ਰਹੀ ਆ, ਇਹ ਬੇਅਦਬੀ ਨਹੀਂ, ਉਹ ਸਰਸੇ ਵਾਲੇ ਦੀ ਬੇਅਦਬੀ ਤੇ ਬੇਅਦਬੀ ਦੋਨੋਂ ਬਰਾਬਰ ਨੇ। ਤੇ ਜੇ ਉਹਨੂੰ ਤਾਂ ਗੁਰੂ ਪਾਤਸ਼ਾਹ ਜਿਹੜਾ ਹੈਗਾ, ਗੁਰੂ ਪਾਤਸ਼ਾਹ ਦਾ ਪੰਥ ਜਿਹੜਾ, ਉਹਦੇ ਖਿਲਾਫ ਤਾਂ ਹੈਗਾ ਹੀ ਹੈਗਾ, ਪਰ ਜਿਹੜੀ ਘਰ 'ਚ ਜਿਹੜੀ ਬੇਅਦਬੀ ਹੋ ਰਹੀ ਆ ਉਹਦੇ ਖਿਲਾਫ ਵੀ ਤਾਂ ਬੋਲਣਾ ਜ਼ਰੂਰੀ ਆ ਨਾ। ਨਹੀਂ ਤਾਂ ਆਪਾਂ ਗੁਰੂ ਪਾਤਸ਼ਾਹ ਨੂੰ ਸੱਚਖੰਡ ਜਦੋਂ ਜਾਣਾ ਆ ਅੰਤ ਵਾਲੇ ਦਿਨ, ਉੱਥੇ ਜਾ ਕੇ ਕੀ ਮੂੰਹ ਦਿਖਾਵਾਂਗੇ, ਹਨਾ। ਇਸ ਲਈ ਇਹਨਾਂ ਦੇ ਖਿਲਾਫ ਬਾਬਾ ਕੁਲਵਿੰਦਰ ਸਿੰਘ ਜੀ ਦਾ ਇਹ ਉਹਨਾਂ ਦਾ ਅਲਟੀਮੇਟਮ ਹੈਗਾ, ਇਹ ਮੇਰਾ ਨਹੀਂ, ਬਾਬਾ ਕੁਲਵਿੰਦਰ ਸਿੰਘ ਜੀ ਦਾ, ਸੰਗਲ ਪਾ ਕੇ ਅਕਾਲ ਤਖਤ ਸਾਹਿਬ ਖੜੀਸਾਂਗੇ। 34 ਜਥੇਬੰਦੀਆਂ ਇਸ ਚੀਜ਼ ਨੂੰ ਤਿਆਰ ਨੇ। ਕਿਤੇ ਇਹ ਸਾਧ ਦੇਸ ਭੁਲੇਖੇ 'ਚ ਹੋਵੇ ਵੀ ਇਹ ਜਿਹੜਾ ਹੈਗਾ ਆਪਣੇ ਡੇਰੇ 'ਚ ਬੈਠ ਕੇ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਤੋਂ ਉਲਟਾ ਚੱਲੇਗਾ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਨੇ, ਬਾਕੀ ਜਿਹੜੀਆਂ ਫੌਜਾਂ ਨੇ, ਉਹ ਬੈਠੀਆਂ ਦੇਖਦੀਆਂ ਰਹਿਣਗੀਆਂ। ਇਹ ਨਹੀਂ ਹੋਣ ਵਾਲਾ। ਪੂਰਾ ਖਾਲਸਾ, ਤੁਸੀਂ ਜਿੰਨੀਆਂ ਵੀ ਜਥੇਬੰਦੀਆਂ ਹੋ, ਜਿੰਨੇ ਵੀ ਲੋਕ ਹੋ, ਤੁਸੀਂ ਵਿਰੋਧ ਦੇ ਵਿੱਚ ਆਏ ਹੋ ਕਿ ਸਿਧਾਂਤ ਦੀ ਉਲੰਘਣਾ ਹੋਈ ਹੈ, ਪਰ ਉਸ ਬਾਬੇ ਦੇ ਨਾਲ ਵੀ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜੁੜੇ, ਉਹਨਾਂ ਨੂੰ ਕਿਉਂ ਨਹੀਂ ਇਹ ਚੀਜ਼ ਨਜ਼ਰ ਆਉਂਦੀ? ਦੇਖੋ, ਲੱਖਾਂ ਲੋਕ ਤਾਂ ਚਰਚਾਂ ਦੇ ਵਿੱਚ ਵੀ ਜੁੜੇ ਹੋਏ ਨੇ, ਲੱਖਾਂ ਲੋਕ ਤਾਂ ਰਾਧਾ ਸਵਾਮੀ ਡੇਰਿਆਂ 'ਚ ਵੀ ਜੁੜੇ ਹੋਏ ਨੇ। ਸਿਧਾਂਤ ਦੇ ਖਿਲਾਫ ਬਹੁਤ ਦੁਨੀਆ ਹੁੰਦੀ ਆ, ਹਨਾ, ਪਰ ਜਦੋਂ ਗੁਰੂ ਪਾਤਸ਼ਾਹ ਦੇ ਸਿਧਾਂਤ ਦੀ ਗੱਲ ਹੋਵੇ, ਫਿਰ ਬੋਤਾ ਸਿੰਘ ਤੇ ਗਰਜਾ ਸਿੰਘ ਦੋ ਹੀ ਹੋਇਆ ਕਰਦੇ ਨੇ। ਫਿਰ ਸਿਧਾਂਤ ਤੇ ਲੜਨ ਵਾਲੇ ਜਿਹੜੇ ਹੈਗੇ ਨੇ ਨਾ, ਉਹ ਬੋਤਾ ਸਿੰਘ, ਗਰਜਾ ਸਿੰਘ ਤੇ ਮੈਂ ਜੇ ਕੰਟਰੋਵਰਸ਼ਲ ਨਾਮ ਹੋ ਜਾਣਾ ਆ, ਮਾਖਣ ਨੂੰ ਸੋਧਣ ਵਾਲੇ, ਮੈਂ ਬਸ ਇੰਨਾ ਕੀ ਕਹਾਂਗਾ, ਉੱਥੇ ਵੀ ਦੋ ਹੀ ਨੇ ਜਿਹੜੇ ਸਿਧਾਂਤ ਤੇ ਖੜੇ ਨੇ। ਜੇ ਖੜੇ ਨੇ ਤੇ ਖੜੇ ਨੇ, ਠੀਕ ਹੈ ਜੀ। ਸਿਧਾਂਤ ਦੀ ਗੱਲ ਤੇ ਗਿਣਤੀਆਂ ਮੁਣਤੀਆਂ ਨਹੀਂ ਦੇਖੀਆਂ ਜਾਂਦੀਆਂ, ਸਿਧਾਂਤ ਦੀ ਗੱਲ ਤੇ ਸਿਰਫ ਸਿਧਾਂਤ ਦੇਖਿਆ ਜਾਂਦਾ। ਤੇ ਸਿਧਾਂਤ ਦੇ ਖੜੇ ਆ, ਲੱਖਾਂ ਲੋਕਾਂ ਨੂੰ, ਉਹਨਾਂ ਨੂੰ ਸ਼ਰਮ ਚਾਹੀਦੀ ਆ ਜਿਹੜੇ ਉਹਦੇ ਪਿੱਛੇ ਖੜੇ ਨੇ, ਜਿਹੜੇ ਉਹਦੀਆਂ ਕਰਤੂਤਾਂ ਦੇਖਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਹਮਣੇ ਉਹ ਬੈਠ ਕੇ ਕੁਰਸੀ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬੈਠਿਆ ਹੋਵੇ ਤੇ ਉਹਨਾਂ ਚੋਂ ਕੋਈ ਇੱਕ ਜਾਗਦੀ ਜ਼ਮੀਰ ਵਾਲਾ ਨਹੀਂ ਹੈਗਾ ਜਿਹੜਾ ਉਹਦੀ ਗਿੱਚੀ ਕੁੱਟ ਸਕੇ। ਲਾਹਨਤ ਹੈ ਐਸੇ ਮੱਸੇ ਰੰਗੜ ਨੇ ਦਰਬਾਰ ਸਾਹਿਬ ਦੇ ਅੰਦਰ ਉਹ ਮੰਜਾ ਲਾਇਆ ਸੀ, ਕੰਜਰੀ ਨਚਾਈ ਸੀ, ਗੁਰੂ ਪਾਤਸ਼ਾਹ ਦੀ ਉਸ ਗੱਦੀ ਦੇ ਬਰਾਬਰ ਉਹ ਮੰਜਾ ਲਾ ਕੇ ਬੈਠਾ ਸੀ। ਤੇ ਮੱਸੇ ਰੰਗੜ ਦਾ ਕੀ ਕੀਤਾ? ਕੀ ਉਹ ਲੱਖਾਂ ਜਿਹੜੇ ਇਹਦੇ ਅਨੁਆਈ ਬਣੇ ਫਿਰਦੇ ਨੇ ਜਾਂ ਇਹਦੇ ਚੇਲੇ ਬਣੇ ਫਿਰਦੇ ਨੇ, ਕੀ ਉਹਨਾਂ ਚੋਂ ਮੱਸੇ ਰੰਗੜ ਨੂੰ ਸੋਧਣ ਵਾਲਾ ਇੱਕ ਨਹੀਂ ਹੈਗਾ? ਕੀ ਉਹਦੇ ਵਿੱਚੋਂ ਗੁਰੂ ਪਾਤਸ਼ਾਹ ਦਾ ਜਾਗਦੀ ਜ਼ਮੀਰ ਵਾਲਾ ਇੱਕ ਸਿੱਖ ਨਹੀਂ ਹੈਗਾ? ਜੇ ਉਹਨਾਂ ਚੋਂ ਇੱਕ ਵੀ ਜਾਗਦੀ ਜ਼ਮੀਰ ਵਾਲਾ ਹੁੰਦਾ ਤੇ ਸਾਨੂੰ ਇੱਥੇ ਅੱਜ ਸਟੈਂਡ ਲੈਣ ਦੀ ਲੋੜ ਨਾ ਪੈਂਦੀ। ਬਾਬੇ ਦੇ ਸਮਰਥਕ ਇਹ ਵੀ ਜ਼ਿਕਰ ਕਰਦੇ, ਕਹਿੰਦੇ ਪੁੱਚੋ ਵਾਲਾ ਬਾਬਾ ਤਾਂ ਨਜ਼ਰ ਆ ਗਿਆ ਨਾ ਲੋਕਾਂ ਨੂੰ, ਪਰ ਜਿਹੜੇ ਇਸ ਤੋਂ ਪਹਿਲਾਂ ਇਹ ਕਹਿੰਦੇ ਕਿ ਅਸੀਂ 11ਵਾਂ ਗੁਰੂ 12ਵਾਂ ਗੁਰੂ ਬਰਾਬਰ ਤੇ ਗੱਦੀ ਲਾ ਕੇ ਬੈਠਦੇ, ਕਹਿੰਦੇ ਉਹਨਾਂ ਵੱਲ ਕਿਉਂ ਨਹੀਂ ਜਾਂਦੇ? ਬਾਬਾ ਜੀ, ਹਰ ਚੋਰ ਕਹਿੰਦਾ ਮੈਂ ਇਕੱਲਾ ਚੋਰ ਥੋੜੀ ਨਾ, ਉਹ ਤਾਂ ਕਹਿੰਦਾ ਫਲਾਣਾ ਵੀ ਚੋਰ, ਟਮਕਾਣਾ ਵੀ ਚੋਰ। ਜਿਹੜਾ ਚੋਰ ਕੜਿੱਕੀ ਥੱਲੇ ਆ ਗਿਆ, ਪਹਿਲਾਂ ਭੁਗਤ ਸਵਾਰੀ ਜਾਊਗੀ ਉਹਦੀ ਤੇ ਬਾਕੀ ਚੋਰਾਂ ਦੀ ਵੀ ਸਵਾਰੀ ਜਾਊਗੀ। ਇਹ ਨਹੀਂ ਕਿ ਬਾਕੀ ਚੋਰ ਛੱਡ ਦਿੱਤੇ ਜਾਣਗੇ, ਪਰ ਇਹ ਚੋਰ ਦਾ ਬਹਾਨਾ ਹਮੇਸ਼ਾ ਹੁੰਦਾ ਕਿ ਉਹ ਕੱਲਾ ਚੋਰ ਥੋੜੀ ਨਾ, ਉਹ ਫਲਾਣਾ ਵੀ ਚੋਰ ਆ, ਉਹ ਟਮਕਾਣਾ ਵੀ ਚੋਰ ਆ। ਇਦਾਂ ਦੀਆਂ ਕੁੱਕਾਂ ਮਾਰਨਗੇ। ਉਹ ਚੋਰ ਮਾਰੂਗਾ ਜਿਹੜਾ ਕੜਿੱਕੀ ਥੱਲੇ ਆਇਆ। ਹੁਣ ਪੁੱਚੋ ਵਾਲਾ ਜਿਹੜਾ ਕੜਿੱਕੀ ਥੱਲੇ ਆਇਆ, ਉਹ ਕੁੱਕਾਂ ਮਾਰੂਗਾ, ਉਹ ਕੁੱਕਾਂ ਜ਼ਰੂਰ ਮਾਰੂਗਾ, ਪਰ ਉਹਨੂੰ ਜਿਹੜਾ ਹੈਗਾ ਉਹਦੇ ਪਾਪਾਂ ਦੀ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਦੇਵੇਗਾ। ਉਦੋਂ ਬਾਅਦ ਜਿਹੜੇ ਬਾਕੀ ਨੇ, ਇਹ ਮੁਹਿੰਮ ਦੀ ਸ਼ੁਰੂਆਤ ਆ ਜੀ। ਇਹ ਸਮਝ ਲਓ ਕਿ ਗੁਰੂ ਪਾਤਸ਼ਾਹ ਮਿਹਰ ਕਰਨ, ਗੁਰੂ ਪਾਤਸ਼ਾਹ ਆਪਣੇ ਬੱਚਿਆਂ ਤੇ ਆਪਣੇ ਪੈਰੋਕਾਰਾਂ ਤੇ ਮਿਹਰ ਕਰਨ ਤੇ ਗੁਰਦੁਆਰਾ ਸੁਧਾਰ ਲਹਿਰੇ ਦੇ ਵਿੱਚੋਂ ਦੀ ਨਿਕਲੇ। ਉਹ ਪੰਥ ਦੇ ਅੰਦਰ ਜਿੰਨਾ ਵੀ ਜਾਤ ਪਾਤ ਜਾਂ ਬਾਕੀ ਚੀਜ਼ਾਂ ਨੇ, ਇਹਦੇ ਵਿੱਚੋਂ ਇਹਦੇ ਸੁਧਾਰ ਦੀ ਇੱਕ ਵਾਰੀ ਪੂਰੀ ਸਦੀ ਬਾਅਦ ਇੱਕ ਵਾਰੀ ਦੁਆਰਾ ਸ਼ੁਰੂਆਤ ਹੋਵੇ। ਸਮੁੱਚੀਆਂ ਜਥੇਬੰਦੀਆਂ ਪੁੱਚੋ ਵਾਲੇ ਬਾਬੇ ਦੇ ਖਿਲਾਫ ਤੇ ਨਿੱਤਰ ਆਈਆਂ ਤੇ ਦੂਜੇ ਪਾਸੇ ਕੁਝ ਨਿਹੰਗ ਸਿੰਘ ਜਥੇਬੰਦੀਆਂ ਨੇ, ਰੰਗਰੇਟਾ ਜਥੇਬੰਦੀਆਂ ਦੇ ਵਿੱਚੋਂ ਬਾਬਾ ਮੇਜਰ ਸਿੰਘ ਸੋਢੀ ਨੇ, ਗੁਰਪ੍ਰੀਤ ਸਿੰਘ ਉਦਾਸੀ ਨੇ, ਤਾਂ ਉਹਨਾਂ ਦੇ ਬਾਬੇ ਦਾ ਜਾ ਕੇ ਸਮਰਥਨ ਕੀਤਾ। ਉਹ ਕਹਿੰਦੇ ਬਾਬਾ ਜੀ ਬਹੁਤ ਸੋਹਣਾ ਕੰਮ ਕਰ ਰਹੇ। ਗੁਰਪ੍ਰੀਤ ਸਿੰਘ ਜੀ ਤਾਂ ਮੇਰੇ ਮਿੱਤਰ ਨੇ ਤੇ ਬਾਬਾ ਮੇਜਰ ਸਿੰਘ ਜੀ ਇੱਧਰੋਂ ਬਾਬਾ ਕੁਲਵਿੰਦਰ ਸਿੰਘ ਹੋਣਾ ਦੇ ਮਿੱਤਰ ਨੇ ਤੇ ਬਾਬਾ ਮੇਜਰ ਸਿੰਘ ਜੀ ਹੋਣਾ ਨੇ ਐਫੀਡੇਵਿਟ ਸਾਈਨ ਕੀਤਾ ਹੋਇਆ ਜਾਤ ਪਾਤ ਦੇ ਖਿਲਾਫ ਬਾਬਾ ਕੁਲਵਿੰਦਰ ਸਿੰਘ ਹੋਣਾ ਨਾਲ, ਤੇ ਜਾਤ ਪਾਤ ਦੇ ਮਸਲੇ ਤੇ ਇੱਕ ਬਾਟੇ ਦੇ ਮਸਲੇ ਤੇ ਉਹਨਾਂ ਨੇ ਐਫੀਡੇਵਿਟ ਸਾਈਨ ਕੀਤਾ ਹੋਇਆ। ਇਹ ਹੁਣ ਬਾਬਾ ਜੀ, ਬਾਬਾ ਮੇਜਰ ਸਿੰਘ ਜੀ ਦੇ ਨਾਲ ਆਪਸ ਚ ਕੰਟੈਕਟ ਦੇ ਵਿੱਚ ਗੱਲਬਾਤ ਕਰਨਗੇ ਵੀ ਇਹ ਕਿਉਂ ਹੋਇਆ ਜਦੋਂ ਤੁਸੀਂ ਇਹ ਐਫੀਡੇਵਿਟ ਕੀਤਾ ਹੋਇਆ। ਹੁਣ ਇਹ ਉਹਨਾਂ ਦੇ ਲੈਵਲ ਦੀ ਗੱਲ ਹੈ, ਇਹ ਆਪਸ ਚ ਡਿਸਾਈਡ ਕਰਨਗੇ। ਤੇ ਬਾਬਾ ਗੁਰਪ੍ਰੀਤ ਸਿੰਘ ਉਦਾਸੀ ਹੋਣਾ ਨੂੰ, ਕਿਉਂਕਿ ਮੇਰੇ ਮਿੱਤਰ ਰਹੇ ਨੇ, ਮੇਰੇ ਨਾਲ ਇੱਥੇ ਹੀ ਪ੍ਰੈਸ ਕਾਨਫਰੰਸ ਵਿੱਚ ਬੈਠਦੇ ਰਹੇ ਨੇ, ਜਦੋਂ ਅਸੀਂ ਸਿਧਾਂਤ ਤੇ ਹੁੰਨੇ ਆ, ਇਕੱਠੇ ਹੁੰਨੇ ਆ, ਤੇ ਮੈਨੂੰ ਇਹ ਲੱਗਦਾ ਕਿ ਬਾਬਾ ਜੀ ਨੂੰ ਵੀ ਇਸ ਚੀਜ਼ ਨੂੰ ਜ਼ਰੂਰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਤੁਹਾਡੀ ਗੱਲ ਨਹੀਂ ਹੋਈ ਕਿਉਂਕਿ
ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਵੀ ਤਸਵੀਰਾਂ ਦੇਖੀਆਂ ਹੋਣੀਆਂ ਤਾਂ ਪੁੱਛਿਆ ਤੇ ਹੋਊਗਾ ਵੀ ਤੁਸੀਂ ਉੱਥੇ ਕੀ ਕਰ ਰਹੇ? ਕਿਉਂਕਿ ਉਹ ਵੀ ਬਿਜ਼ੀ ਹੁੰਦੇ ਨੇ, ਮੈਂ ਵੀ ਬਿਜ਼ੀ ਹੁੰਦਾ, ਮੈਂ ਫੋਨ ਕੀਤਾ ਤੇ ਉਹਨਾਂ ਨਾਲ ਮੇਰੀ ਗੱਲਬਾਤ ਨਹੀਂ ਹੋ ਪਾਈ, ਤੇ ਉਹਨਾਂ ਦਾ ਜਦੋਂ ਕੋਲ ਆਇਆ ਤੇ ਮੇਰੀ ਗੱਲਬਾਤ ਨਹੀਂ ਹੋ ਪਾਈ, ਮੈਂ ਬਿਜ਼ੀ ਸੀਗਾ। ਹੁਣ ਵੀ ਉਹਨਾਂ ਦਾ ਕਾਲ ਵੱਜਿਆ ਤੇ ਆਪਾਂ ਚੱਕ ਨਹੀਂ ਪਾਏ ਹੈਗੇ, ਤੇ ਮੈਂ ਉਹਨਾਂ ਨੂੰ ਦੇਖੋ ਤੁਹਾਡੇ ਥਰੂ ਉਹਨਾਂ ਤੱਕ ਮੈਸੇਜ ਪਹੁੰਚ ਹੀ ਜਾਣਾ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਸਿਧਾਂਤ ਤੇ ਆ ਕੇ ਇਕੱਠੇ ਹੋਈਏ। ਸਾਡਾ ਸਿਧਾਂਤ ਇਹ ਕਹਿੰਦਾ ਆ ਕਿ ਜੇ ਸਮੇਂ ਦਾ ਬਾਦਸ਼ਾਹ ਵੀ ਹੋਵੇ ਨਾ, ਤੇ ਉਹ ਵੀ ਜੇ ਗੁਰੂ ਰਾਮਦਾਸ ਪਾਤਸ਼ਾਹ ਦੇ ਹਜ਼ੂਰ ਆਵੇ ਤਾਂ ਪਹਿਲਾਂ ਉਹ ਸਾਰਿਆਂ ਦੇ ਨਾਲ ਪੰਗਤ ਦੇ ਬੈਠ ਕੇ ਲੰਗਰ ਛਕੂਗਾ। ਉਹ ਸਿਧਾਂਤ ਕਿਉਂ ਆ? ਜੇ ਕੋਈ ਕਹਿੰਦਾ ਕਿ ਬਾਈ ਤੇਰੇ ਭਾਂਡੇ ਸੱਦਦੇ ਤੋਂ ਵੱਖ ਨੇ, ਸਮੇਂ ਦਾ ਬਾਦਸ਼ਾਹ ਨਾਲ ਬਿਠਾਇਆ। ਜੇ ਕੋਈ ਕਹਿੰਦਾ ਤੂੰ ਸਾਡੇ ਨਾਲ ਬੈਠ ਕੇ ਲੰਗਰ ਨਹੀਂ ਛਕ ਸਕਦਾ, ਤੂੰ ਬਾਹਰ ਬੈਠੇਗਾ, ਅਸੀਂ ਉੱਚੇ ਬੈਠਾਂਗੇ, ਤੂੰ ਨੀਵੇਂ ਬੈਠੇਗਾ। ਗੁਰੂ ਪਾਤਸ਼ਾਹ ਨੇ ਸਮੇਂ ਦੇ ਬਾਦਸ਼ਾਹ ਨੂੰ ਬਰਾਬਰ ਬਿਠਾਇਆ। ਗੁਰਪ੍ਰੀਤ ਸਿੰਘ ਉਦਾਸੀ ਬਹੁਤ ਵਧੀਆ ਕੰਮ ਕਰ ਰਹੇ ਨੇ, ਤੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਸੋਚਣਾ ਚਾਹੀਦਾ ਕਿ ਉਹ ਸਿਧਾਂਤ ਤੋਂ ਬੇਮੁਖ ਹੋ ਕੇ ਪੁੱਠੇ ਪਾਸੇ ਚਲੇ ਗਏ ਨੇ। ਇਹ ਗੱਲ ਦਾ ਡਿਸੀਜਨ ਕਿਵੇਂ ਹੋਊਗਾ? ਕਿਉਂਕਿ ਹੁਣ ਬਾਬਾ ਗੁਰਪ੍ਰੀਤ ਸਿੰਘ ਹੁਣਾਂ ਨੂੰ, ਬਾਬਾ ਮੇਜਰ ਸਿੰਘ ਹੁਣਾਂ ਨੂੰ ਕੀ ਮੰਨਿਆ ਜਾਵੇ ਕਿ ਉਹ ਬਾਬੇ ਵਾਲੇ ਧੜੇ 'ਚ ਰਹਿਣਗੇ ਜਾਂ ਫਿਰ ਉਹ ਤੁਹਾਡਾ ਸਹਿਯੋਗ ਕਰਨਗੇ ਜਿਹੜਾ ਪੰਥਕ ਸਿਧਾਂਤ? ਲਹਿਰ ਦੇ ਉੱਤੇ ਹੈਗਾ, ਲਹਿਰ ਜਦੋਂ ਖੜੀ ਹੋਣੀ ਆ, ਠੀਕ ਆ, ਤੇ ਸਿਧਾਂਤ ਤੇ ਗੱਲ ਹੋਣੀ ਆ। ਬਾਬਾ ਮਨਿੰਦਰ ਸਿੰਘ ਜੀ ਵੀ ਇਸ ਚੀਜ਼ ਦੇ ਉੱਤੇ ਅੜੇ ਹੋਏ ਨੇ, ਤੇ ਇਹ ਨੌਜਵਾਨਾਂ ਦੇ ਮੁਖੀ ਨੇ ਬਾਬਾ ਕੁਲਵਿੰਦਰ ਸਿੰਘ ਹੋਣਾ ਵੱਲੋਂ। ਕਿਉਂਕਿ ਜਿਹੜੀ ਨਿਹੰਗ ਸਿੰਘ ਜਥੇਬੰਦੀਆਂ ਦੀ ਗੱਲ ਹੈਗੀ ਆ, ਇਹਨਾਂ ਦੇ ਨਾਲ ਬਾਬਾ ਮੇਜਰ ਸਿੰਘ ਜੀ ਵੀ ਸੰਪਰਕ ਦੇ ਵਿੱਚ ਨੇ, ਬਾਬਾ ਗੁਰਪ੍ਰੀਤ ਸਿੰਘ ਵੀ ਸੰਪਰਕ ਦੇ ਵਿੱਚ ਨੇ, ਤੇ ਮੈਨੂੰ ਲੱਗਦਾ ਕਿ ਇਹ ਚੀਜ਼ ਇਹ ਉਹਨਾਂ ਦੇ ਨਾਲ ਆਪ ਡਿਸਕਸ ਕਰਨਗੇ। ਤੇ ਸਾਰੀਆਂ ਜਥੇਬੰਦੀਆਂ, ਮੈਂ ਇਹ ਬੇਨਤੀ ਕਰਾਂਗਾ ਕਿ ਹੁਣ ਸਿਧਾਂਤ ਦੀ ਗੱਲ ਹੋਣੀ ਆ, ਠੀਕ ਹੈ। ਹੁਣ ਜਦੋਂ ਸਿਧਾਂਤ ਦੀ ਗੱਲ ਹੋਣੀ ਹੈ, ਮੈਂ ਇਹ ਹਮੇਸ਼ਾ ਮੈਂ ਇਹ ਕਹਿੰਦਾ ਹੁੰਦਾ, ਇੱਕ ਧੜਾ ਵੱਡਾ ਜਾਂ ਪੰਥ ਵੱਡਾ, ਇੱਕ ਧੜਾ ਵੱਡਾ ਜਾਂ ਸਿਧਾਂਤ ਵੱਡਾ, ਇੱਕ ਧੜਾ ਵੱਡਾ ਜਾਂ ਗੁਰੂ ਪਾਤਸ਼ਾਹ ਆਪ ਵੱਡੇ। ਇਹ ਆਪਾਂ ਨੂੰ ਸੋਚਣਾ ਪੈਣਾ। ਇਸ ਸਿਧਾਂਤ ਦੇ ਉੱਤੇ, ਇਸ ਕੁਐਸਚਨ ਦੇ ਉੱਤੇ ਸਾਰਾ ਕੁਝ ਹੀ ਖਤਮ ਹੋ ਜਾਂਦਾ। ਇੱਕ ਵੱਡਾ ਸਵਾਲ ਇਹ ਕਿ ਜਥੇਦਾਰ ਗੜਗੜ ਸਾਹਿਬ ਹੁਣਾਂ ਨੇ ਪਿਛਲੇ ਦਿਨੀ ਡਿਸੀਜਨ ਲਿਆ ਕਿ ਜਿਹੜਾ ਆਪ ਸਰਕਾਰ ਦਾ ਮੰਤਰੀ ਸੀਗਾ ਤਰਨਜੀਤ ਸੌਂਦ, ਉਹਦੇ ਖਿਲਾਫ ਡਿਸੀਜਨ ਲੈਂਦਿਆਂ ਹੋਇਆਂ ਉਹਨੂੰ ਤਲਬ ਕੀਤਾ, ਜੋ ਮਾਮਲਾ ਹੋਇਆ ਫੋਟੋ ਮੂਰਤੀ ਪੂਜਾ ਨੂੰ ਲੈ ਕੇ। ਤਾਂ ਦੂਜੇ ਪਾਸੇ ਇਹ ਮਾਮਲਾ ਆ ਜਿਹੜਾ ਭੁੱਚੋ ਵਾਲੇ ਬਾਬੇ ਦੇ ਨਾਲ ਜੁੜਿਆ ਹੋਇਆ। ਇਸ ਮਾਮਲੇ ਦੇ ਵਿੱਚ ਜਥੇਦਾਰ ਗੜਗੱਜ ਸਾਹਿਬ ਕਈ ਮਹੀਨੇ ਲੰਘਣ ਦੇ ਬਾਵਜੂਦ ਡਿਸੀਜਨ ਕਿਉਂ ਨਹੀਂ ਲੈ ਸਕੇ? ਦੇਖੋ, ਗੜਗੱਜ ਹੁਣਾਂ ਦੇ ਨਾਲ ਮੇਰੇ 2 ਵਾਰੀ ਇੰਟਰੈਕਸ਼ਨ ਹੋਇਆ। ਮੈਂ ਪਾਸਟਰ ਦੇ ਮਾਮਲੇ 'ਚ ਵੀ ਗਿਆ ਉੱਥੇ, ਹਨਾ। ਬਹੁਤ ਵਧੀਆ ਕਾਰਗੁਜ਼ਾਰੀ ਸੀ ਉਹਨਾਂ ਦੀ ਜਥੇਦਾਰ ਸਾਹਿਬ ਦੀ ਕਾਰਗੁਜ਼ਾਰੀ ਕਰਕੇ ਅੱਜ ਜਿਹੜਾ ਉਹ ਖਾਤੀ ਪਾਸਟਰ ਹੈਗਾ ਉਹ ਜੇਲ੍ਹ 'ਚ ਬੈਠਿਆ, ਨਹੀਂ ਤਾਂ ਮੈਂ ਕੋਈ ਨਹੀਂ ਸੀਗਾ, ਹਨਾ। ਜਥੇਦਾਰ ਸਾਹਿਬ ਹੁਣ ਇਸ ਮਾਮਲੇ ਤੇ ਅੱਖਾਂ ਕਿਉਂ ਬੰਦ ਕਰਕੇ ਬੈਠੇ ਨੇ, ਇਹ ਸਾਡੀ ਸਮਝ ਤੋਂ ਬਾਹਰ ਹੈ। ਔਰ ਜਥੇਦਾਰ ਸਾਹਿਬ ਨੂੰ ਅਸੀਂ ਜ਼ਰੂਰ ਬਾਈ ਮਨਿੰਦਰ ਹੋਣੇ ਤੇ ਅਸੀਂ ਇਸ ਚੀਜ਼ ਨੂੰ ਡਿਸਾਈਡ ਕਰ ਰਹੇ ਹਾਂ। ਹੋ ਸਕਦਾ ਦਸੰਬਰ ਦੇ ਪਹਿਲੇ ਹਫਤੇ ਦੀ ਅਸੀਂ ਕਾਲ ਦਿੱਤੀ ਹੈਗੀ ਆ, ਹੋ ਸਕਦਾ ਉਸ ਤੋਂ ਪਹਿਲਾਂ ਹੀ ਅਸੀਂ ਇੱਕ ਜਥੇਬੰਦੀ ਕੁਝ 50 ਤੋਂ 60 ਨਿਹੰਗ ਸਿੰਘ ਅਸੀਂ ਜਾ ਕੇ ਜਥੇਦਾਰ ਸਾਹਿਬ ਹੋਣਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ। ਤੇ ਉਹ ਬਾਈ ਮਨਿੰਦਰ ਸਿੰਘ ਦਾ ਪਲਾਨ ਹੈਗਾ। ਬਾਈ ਮਨਿੰਦਰ ਸਿੰਘ ਹੁਣ ਦੱਸਣਗੇ ਕਿ ਜਥੇਦਾਰ ਸਾਹਿਬ ਨਾਲ ਕਿਵੇਂ ਗੱਲਬਾਤ ਜਿਹੜਾ ਬਾਬੇ ਦੇ ਖਿਲਾਫ ਐਕਸ਼ਨ ਲੈਣਾ ਹੈ, ਉਹਦੇ ਵਿੱਚ ਡਿਸੀਜਨ ਮੇਕਰ ਜਥੇਦਾਰ ਸਾਹਿਬ ਹੀ ਜਾਣਦੇ ਆ ਜਾਂ ਫਿਰ ਕੋਈ ਪਿਛਲੇ ਪਾਸੇ ਤੋਂ ਜਾਂ ਸੱਜੇ ਖੱਬੇ ਤੋਂ ਕੋਈ ਹੁਕਮ ਆਉਣਾ ਤਾਂ ਬਾਬੇ ਦੇ ਖਿਲਾਫ ਡਿਸੀਜਨ ਹੋਊਗਾ? ਦੇਖੋ, ਇਹ ਤਾਂ ਜਥੇਦਾਰ ਸਾਹਿਬ ਨੂੰ ਪਤਾ ਹੋਏਗਾ। ਜਥੇਦਾਰ ਸਾਹਿਬ ਨੂੰ ਅਸੀਂ ਬੜੇ ਵਧੀਆ ਤਰੀਕੇ ਨਾਲ ਮਿਲੇ ਆ ਤੇ ਗੱਲਬਾਤ ਕੀਤੀ, ਔਰ ਉਹ ਸਟੈਂਡ ਲੈਂਦੇ ਨੇ ਸਿਧਾਂਤ ਤੇ। ਪਰ ਜਥੇਦਾਰ ਸਾਹਿਬ ਨੂੰ ਵੀ ਹੁਣੇ ਦੇਖਣਾ ਪਊਗਾ ਕਿ ਕਿਤੇ ਇਹ ਨਾ ਹੋਵੇ ਜਿਵੇਂ ਪਿਛਲੇ ਜਥੇਦਾਰ ਲਿਫਾਫਿਆਂ ਦੇ ਵਿੱਚੋਂ ਆਏ ਤੇ ਲਿਫਾਫਿਆਂ ਦੇ ਵਿੱਚ ਹੀ ਗਾਇਬ ਹੋ ਗਏ। ਜਥੇਦਾਰ ਸਾਹਿਬ ਦੇ ਕੋਲ ਹੁਣ ਉਹ ਹਰਾ ਪੈਨ ਜਾਂ ਉਹ ਕਲਮ ਹੈਗੀ ਆ ਜਿਹੜੀ ਕਿ ਤਾਕਤ ਰੱਖਦੀ ਆ। ਇੱਕ ਫੈਸਲਾ ਜਥੇਦਾਰ ਸਾਹਿਬ ਦਾ ਉਹਨਾਂ ਨੂੰ ਇਤਿਹਾਸ ਦੇ ਵਿੱਚ ਅਮਰ ਕਰ ਜਾਏਗਾ, ਜਿਵੇਂ ਅਕਾਲੀ ਫੂਲਾ ਸਿੰਘ ਜੀ ਦੇ ਸਮੇਂ ਹੋਇਆ। ਚਾਹੇ ਉਹ ਕਿਸੇ ਪਾਵਰ ਤੋਂ ਕੰਟਰੋਲ ਹੋਣ ਨਾ ਹੋਣ, ਉਹ ਸਾਰੀਆਂ ਗੱਲਾਂ ਵੱਖਰੀਆਂ ਨੇ। ਜਥੇਦਾਰ ਹਰਪ੍ਰੀਤ ਸਿੰਘ ਹੋਣੇ ਜਦੋਂ ਉਹਨਾਂ ਦੇ ਹੱਥੋਂ ਪਾਵਰ ਸੀ, ਉਹ ਕੁਝ ਕਰ ਸਕਦੇ ਸੀ, ਉਦੋਂ ਉਹਨਾਂ ਨੇ ਚੁੱਪ-ਧਾਰ ਰੱਖੀ, ਉਦੋਂ ਉਹ ਗੋਦੀਆਂ 'ਚ ਖੇਡਦੇ ਰਹੇ। ਤੇ ਜਦੋਂ ਉਹ ਗੋਦੀ ਤੋਂ ਥੱਲੇ ਉਤਰਦੀ ਵੱਖਰੇ ਧੜੇ ਵੀ ਆ ਗਏ, ਵੱਖਰੇ ਜਥੇ ਵੀ ਆ ਗਏ, ਅਸੀਂ ਯਾਹ ਕਰ ਦਾਂਗੇ, ਅਸੀਂ ਬਾਹ ਕਰ ਦਾਂਗੇ, ਅਸੀਂ ਚੋਣ ਲੜਾਂਗੇ, ਹਨਾ। ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਹੀ ਕਿਉਂ ਚਿੱਤੇ ਆਉਂਦੀਆਂ? ਜਥੇਦਾਰ ਬਾਬਾ ਗੜਗੱਜ ਸਿੰਘ ਹੋਣਾ ਨੂੰ ਬੇਨਤੀ ਆ, ਹੁਣ ਤੁਸੀਂ ਪਾਵਰ 'ਚੋਂ, ਹੁਣ ਤੁਹਾਡੇ ਹੱਥ ਕਲਮ ਆ, ਹੁਣ ਤੁਸੀਂ ਕਰ ਸਕਦੇ ਹੋ। ਤੇ ਇੱਕ ਬਾਟਾ, ਇੱਕ ਪੰਥ ਤੇ ਇੱਕ ਨਿਸ਼ਾਨ, ਇਹ ਮੁਹਿੰਮ ਹੁਣ ਸ਼ੁਰੂ ਕਰਾਂਗੇ। ਨੌਜਵਾਨੀ ਅੱਕੀ ਹੋਈ ਆ ਜਾਤ ਪਾਤ ਤੋਂ, ਤੇ ਜਥੇਦਾਰ ਸਾਹਿਬ ਨੂੰ ਆਪ ਮੂਹਰੇ ਆ ਕੇ ਇਹਦੇ ਵਿੱਚ ਨੌਜਵਾਨੀ ਦਾ ਸਾਥ ਦੇਣਾ ਚਾਹੀਦਾ। ਦੇਖੋ, ਜਥੇਦਾਰੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਪਰ ਇੱਕ ਫੈਸਲਾ ਉਹਨਾਂ ਦਾ, ਸਿਰਫ ਇੱਕ ਫੈਸਲਾ ਉਹਨਾਂ ਨੂੰ ਇਤਿਹਾਸ ਦੇ ਵਿੱਚ ਅਮਰ ਕਰੇਗਾ। ਇਹ ਉਹਨਾਂ ਦਾ ਡਿਸੀਜਨ ਹੈ ਕਿ ਉਹਨਾਂ ਨੇ ਹੁਣ ਇਹ ਜਥੇਦਾਰੀ ਭੋਗ ਕੇ ਕੁਝ ਸਾਲਾਂ ਬਾਅਦ ਇਸ ਜਥੇਦਾਰੀ ਤੋਂ ਉਤਰ ਕੇ ਪੁਰਾਣੇ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਵਾਂਗੂ ਬਾਅਦ 'ਚ ਇਹ ਰੌਲਾ ਰੱਪਾ ਪਾਉਣਾ, ਜਾਂ ਹੁਣ ਬੈਠੇ ਹੋਏ ਜਦੋਂ ਉਹਨਾਂ ਦੇ ਹੱਥ ਤਾਕਤ ਹੈਗੀ ਆ, ਹੁਣ ਕੋਈ ਐਸਾ ਫੈਸਲਾ ਕਰਨਾ ਜਿਹੜਾ ਇਤਿਹਾਸ 'ਚ ਉਹਨਾਂ ਨੂੰ ਅਮਰ ਕਰੇ। ਜੀ ਬਾਬਾ ਜੀ, ਇਹ ਭੁੱਚੋ ਵਾਲੇ ਸਾਧ ਮਾਮਲੇ ਦੇ ਵਿੱਚ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜਿਹੜੀਆਂ ਛੋਟੇ ਦਲ ਨੇ, ਜਿਨ੍ਹਾਂ ਦੇ ਕੋਲ ਕੋਈ ਬਹੁਤੀ ਗਿਣਤੀ ਨਹੀਂ, ਬਹੁਤੀ ਜ਼ਿਆਦਾ ਪਾਵਰ ਨਹੀਂ,
ਉਹ ਤੇ ਖੁੱਲੇਆਮ ਤਰੀਕੇ ਦੇ ਨਾਲ ਜਿਹੜਾ ਬਾਬੇ ਦੇ ਖਿਲਾਫ ਆ ਗਏ ਨੇ। ਪਰ ਜਿਹੜੀਆਂ ਵੱਡੀਆਂ ਸਰਮੌਰ ਨਿਹੰਗ ਸਿੰਘ ਸੰਪਰਦਾਵਾਂ ਨੇ ਉਹਨਾਂ ਨੇ ਬਾਬੇ ਦੀ ਖਿਲਾਫਤ ਕਿਉਂ ਨਹੀਂ ਕੀਤੀ? ਇਹ ਰਲੇ ਹੋਏ ਆ, ਇਹ ਸਾਰੇ ਇੱਕ ਦੂਜੇ ਦੇ ਨਾਲ ਰਲੇ ਹੋਏ, ਜਿਵੇਂ ਚੋਰ ਕੁੱਤੀ ਰਲ ਨਹੀਂ ਜਾਂਦੀ ਉਵੇਂ ਆ ਇਹ। ਜਿਵੇਂ ਹੁਣ ਆਪਾਂ ਗੱਲ ਕਰਦੇ ਆ ਜਥੇਦਾਰ ਕੁਲਦੀਪ ਸਿੰਘ ਗੜਗੱਜ ਬਾਰੇ ਗੱਲ ਕਰਦੇ ਆ, ਉਹ ਮੌਕੇ ਦੇ ਜਥੇਦਾਰ ਨੇ, ਉਹਨਾਂ ਦਾ ਕੋਈ ਬਿਆਨ ਨਹੀਂਗਾ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੀਗੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ। ਮੰਗ ਪੱਤਰ ਦਿੱਤੇ ਹੋਏ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ, ਜਥੇਬੰਦੀਆਂ ਹੋਰ ਰਲ ਕੇ ਦਿੱਤੀਆਂ, ਉਹਨਾਂ ਨੇ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾ। ਉਹ ਇਲੈਕਸ਼ਨ ਲੜਨਾ ਚਾਹੁੰਦੇ ਆ, ਉਹ CM ਬਣਨਾ ਚਾਹੁੰਦੇ ਆ। ਕਿ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਜਾਤਾਂ ਪਾਤਾਂ ਹੋ ਰਹੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀਆਂ ਲੱਗਦੀਆਂ ਪਈਆਂ ਨੇ, ਸਟੇਜਾਂ ਦੇ ਉੱਤੇ ਪ੍ਰਚਾਰ ਦੀ ਜਗ੍ਹਾ ਗੀਤ ਸੁਣਾਏ ਜਾ ਰਹੇ ਆ? ਕੀ ਗੱਲ ਉਹਨਾਂ ਨੂੰ ਨਹੀਂ ਵੇਖਦਾ? ਉਹ ਬੋਲੇ ਆ, ਉਹਨਾਂ ਨੂੰ ਇਹ ਗੱਲਾਂ ਸੋਚਣ ਦੀ ਲੋੜ ਹੈ। ਜਿਹੜੀਆਂ ਤੁਸੀਂ ਗੱਲ ਕਰੀਏ ਵੱਡੀ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ, ਇਹ ਬੁੱਢਾ ਦਲ ਦੇ ਜਥੇਦਾਰ ਦਾ ਕੰਮ ਆ। ਕਿ ਉਹ ਬੁੱਢੇ ਦਲ ਦੇ ਜਥੇਦਾਰ ਨੇ ਬਾਬਾ ਬਲਵੀਰ ਸਿੰਘ, ਉਹ ਕੀ ਗੱਲ ਇਸ ਚੀਜ਼ ਤੇ ਐਕਸ਼ਨ ਨਹੀਂ ਲੈ ਸਕਦੇ, ਬੋਲ ਨਹੀਂ ਸਕਦੇ? ਹੋਰ ਆਪਣਾ ਬਾਬੇ ਬਕਾਲਾ ਸਾਹਿਬ ਵਾਲੇ ਉਹ ਨਹੀਂ ਬੋਲ ਸਕਦੇ, ਜਾਂ ਬਿਧੀ ਚੰਦ ਵਾਲੇ ਨਹੀਂ ਬੋਲ ਸਕਦੇ? ਇਹ ਬੋਲਣਗੇ ਹੀ ਨਹੀਂ, ਕਿਉਂਕਿ ਆਪ ਦੋ ਬਾਟੇ ਕਰਦੇ ਆ, ਇਹ ਆਪ ਦੋ ਪੰਗਤਾਂ ਲਾਉਂਦੇ ਆ। ਇਹਨਾਂ ਦੇ ਆਪ ਗੁਰੂ ਘਰਾਂ ਦੇ ਵਿੱਚ ਨੀਵੀਆਂ ਜਾਤਾਂ ਨੂੰ ਵੜਨ ਨਹੀਂ ਦਿੰਦੇ, ਇਹ ਆਪ ਜਾਤ ਪੁੱਛਦੇ ਆ, ਜਾਤ ਦੇ ਆਧਾਰ ਤੇ ਅੰਮ੍ਰਿਤ ਛਕਾਉਂਦੇ ਆ। ਇਹ ਕਿਵੇਂ ਬੋਲ ਲੈਣਗੇ ਉਹਨਾਂ ਦੇ ਖਿਲਾਫ? ਮਾਮਲਿਆਂ ਦੇ ਬਾਬਤ ਹੁਣ ਕੋਈ ਕਿਸੇ ਤਰ੍ਹਾਂ ਦਾ ਜਥੇਦਾਰ ਸਾਹਿਬ ਦੇ ਕੋਲੇ ਮੈਮੋਰੰਡਮ ਲੈ ਕੇ ਜਾ ਰਹੇ ਹੋ? ਬਿਲਕੁਲ ਮੈਮੋਰੈਂਡਮ ਲੈ ਕੇ ਜਾਵਾਂਗੇ। ਵੈਸੇ ਤੇ ਪਹਿਲੇ ਵੀ ਦਿੱਤੇ ਹੋਏ ਆ, ਹੁਣ ਦੁਬਾਰਾ ਫਿਰ ਜਿਹੜੇ ਇਸ ਟਾਈਮ ਮੌਜੂਦਾ ਜਥੇਦਾਰ ਨੇ ਉਹਨਾਂ ਦੇ ਕੋਲ ਇੱਕ ਮੈਮੋਰੈਂਡਮ ਲੈ ਕੇ ਜਾਵਾਂਗੇ। ਵੈਸੇ ਫੋਨ ਤੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਦੀ ਗੱਲ ਹੋ ਚੁੱਕੀ ਹੈ, ਉਹਨਾਂ ਨਾਲ ਗੱਲ ਕਰੀ, ਉਹਨਾਂ ਨੇ ਇਹ ਗੱਲ ਕਹੀ ਵੀ ਬਾਬਾ ਜੀ 350 ਸਾਲਾਂ ਤੋਂ ਬਾਅਦ ਤੁਸੀਂ ਮੇਰੇ ਕੋਲ ਇੱਕ ਮੈਮੋਰੈਂਡਮ ਲੈ ਕੇ ਆਓ, ਵੀ ਮੈਂ ਇਹਦੇ ਉੱਤੇ ਜੋ ਵੀ ਮੇਰੇ ਕੋਲ ਐਕਸ਼ਨ ਲਿੱਤਾ ਜਾਊਗਾ ਮੈਂ ਕਰੂੰਗਾ। ਅਸੀਂ ਇੱਕ ਆਪਣੇ ਵੱਲੋਂ ਮੈਮੋਰੈਂਡਮ ਦੇ ਕੇ ਆਵਾਂਗੇ। ਜੇ ਨਹੀਂ ਇਹਨਾਂ ਨੇ ਕੋਈ ਇਹੋ ਜਿਹਾ ਹੱਲ ਨਹੀਂ ਕਰਿਆ ਤੇ ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਵੱਡੇ ਇਕੱਠ ਵੀ ਉਲੀਕਾਂਗੇ, ਡੇਰੇ ਵੀ ਘੇਰਾਂਗੇ, ਹਾਈ ਕੋਰਟ ਤੱਕ ਪਟੀਸ਼ਨਾਂ ਵੀ ਪਾਵਾਂਗੇ। ਇਹਨਾਂ ਸਾਰਿਆਂ ਦੀ ਹਾਈ ਕੋਰਟ ਤੱਕ ਲਾਈਨਾਂ ਲਵਾਵਾਂਗੇ। ਜਿਹੜੇ ਜਥੇਦਾਰ ਬਣੇ ਫਿਰਦੇ ਆ, ਕੁਰਸੀਆਂ ਢਾ ਕੇ ਬਹਿੰਦੇ, ਹੁਣ ਤੇ ਪੁੱਚੋ ਵਾਲੇ ਸਾਧ ਸੁਖਦੇਵ ਸਿੰਘ ਕੋ ਤੁਰਿਆ ਨਹੀਂ ਜਾਂਦਾ ਨਾ, ਫਿਰ ਉੱਥੇ ਘੰਟਾ ਜਦੋਂ ਹਾਈ ਕੋਰਟ ਦੇ ਬਾਹਰ ਖਲੋਣਾ ਪਿਆ ਨਾ, ਪਤਾ ਲੱਗ ਜਾਏਗਾ ਵੀ ਆ ਕਿਵੇਂ ਜਾਤ ਪਾਤ ਕਰੀ ਦੀ ਹੈ ਤੇ ਕਿਵੇਂ ਗੁਰੂ ਸਾਹਿਬ ਦੇ ਬਰਾਬਰ ਕੁਰਸੀਆਂ ਲਾਈ ਦੀਆਂ ਨੇ। ਕੱਲਾ ਪੁੱਚੋ ਵਾਲਾ ਸਾਧ ਹੀ ਹੈ ਜਾਂ ਇਦੋਂ ਬਿਨਾਂ ਇਦਾਂ ਦੇ ਕੋਈ ਸਾਧ ਵੀ ਹੈਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਬਹਿੰਦੇ ਆ ਜਾਂ ਸਿਧਾਂਤਾਂ ਦੀ ਦਿਨ ਦੀ ਵੀ ਉਲੰਘਣਾ ਕਰਦੇ ਆ? ਤੁਸੀਂ ਹੁਣ ਕਹਿ ਕੇ ਹਟੇ ਹੋ ਆ ਜਿਹੜੇ ਚਿੱਟੇ ਬਾਣੇ ਵਾਲੇ ਆ, ਹੁਣ ਕੀ ਕਹਿੰਦੇ ਉਹਨਾਂ ਨੂੰ, ਕੂਕੇ ਹੋ ਗਏ। ਉਸ ਤੋਂ ਬਾਅਦ ਜਿਹੜੇ ਹੋਰ ਵੀ ਜਿਹੜੇ ਚਿੱਟੇ ਚੋਲੇ ਪਾਉਂਦੇ ਆ, ਇਹ ਬਥੇਰਾ ਮੈਂ ਵੇਖਿਆ ਵੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਗੱਦੀਆਂ ਤੱਕ ਲਾਈ ਬੈਠੇ ਨੇ, ਫੋਟੋਆਂ ਨੇ ਸਾਡੇ ਕੋਲ, ਫੋਟੋਆਂ ਨੇ। ਇਹਨਾਂ ਦੇ ਖਿਲਾਫ ਵੀ ਐਕਸ਼ਨ ਲਿੱਤਾ ਜਾਏਗਾ। ਜੇ ਇਹ ਸੋਚਣ ਵੀ ਇਹ ਬਚੇ ਹੋਏ ਆ ਜਾਂ ਇਹ ਬਚੇ ਆ, ਮੈਂ ਤਾਂ ਸਾਰਿਆਂ ਦੀ ਗੱਲ ਕਰਦਾ। ਬਾਬਾ ਜੀ ਸਾਰਿਆਂ ਦੀ ਗੱਲ ਕਰਦੇ ਆ, ਅਸੀਂ ਸਾਰੀ ਚਿੱਟੀ ਸਿਉਂਖ ਦੀ ਸਾਰਿਆਂ ਦੀ ਗੱਲ ਕਰਦੇ ਪਏ ਆ, ਕੱਲੇ ਪੁੱਚੋ ਵਾਲੇ ਦੀ ਗੱਲ ਨਹੀਂ ਇੱਥੇ ਹੈਗੀ। ਉਹ ਤੇ ਹੁਣ ਤਾਂ ਗੱਲ ਚੱਲਦੀ ਪਈ ਹੈ ਕਿਉਂਕਿ ਉਹ ਬੰਦਾ ਇਸ ਚੀਜ਼ ਨੂੰ ਕਰਨ ਤੋਂ ਬਾਅਦ ਵੀ ਹਜੇ ਤੱਕ ਉਹ ਸ਼ਰਮਿੰਦਾ ਨਹੀਂ ਹੈਗਾ। ਹਜੇ ਤੱਕ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਸਮਝਣ ਦਿਆ, ਗੁਰੂਆਂ ਦੇ ਬਰਾਬਰ ਸਮਝਣ ਦਿਆ। ਜੋ ਏਡਾ ਨਿਮਰਤਾ ਵਾਲਾ ਹੁੰਦਾ, ਏਡਾ ਝੁਕਣ ਵਾਲਾ ਹੁੰਦਾ, ਤੇ ਉਹ ਹੱਥ ਜੋੜ ਕੇ ਸੰਗਤ ਕੋਲ ਮਾਫੀ ਮੰਗਦਾ, ਇੱਕ ਵੀਡੀਓ ਜਾਰੀ ਕਰਦਾ ਕਿ ਮੈਂ ਸੰਗਤ ਜੀ ਮੇਰੇ ਕੋਲ ਭੁੱਲ ਹੋਈ ਏ ਤੇ ਮੈਂ ਆਪ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਕੇ ਆਉਣਾ। ਇਹ ਹੁੰਦੀ ਨਿਮਰਤਾ। ਆਮ ਕਰਕੇ ਇਸ ਗੱਲ ਦਾ ਜ਼ਿਕਰ ਵੀ ਰਹਿੰਦਾ ਕਿ ਇਹ ਜਿਹੜੇ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਇਹਨਾਂ ਡੇਰਿਆਂ ਦੇ ਨਾਲ, ਬਾਬਿਆਂ ਦੇ ਨਾਲ ਜੁੜੇ ਹੋਏ ਆ, ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਜਾਗਰੂਕਤਾ ਦੀ ਕਮੀ ਆ। ਕੀ ਲੱਗਦਾ ਕਿ ਗਰਾਊਂਡ ਤੇ ਅਵੇਅਰਨੈਸ ਵਾਸਤੇ ਇਹਨਾਂ ਦੇ ਵਿੱਚ ਕੋਈ ਇਦਾਂ ਦਾ ਪ੍ਰਚਾਰ ਪ੍ਰਸਾਰ ਦੀ ਘਾਟ ਰਹੀ ਆ? ਇਹ ਘਾਟ ਵੀ ਰਹੀ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਜਿੰਨਾ ਡੇਰਾਵਾਦ ਆ, ਇਹ ਸਾਰਾ ਏਜੰਸੀਆਂ ਦਾ ਮੈਨੂਪਲੇਟ ਕਰੀ ਹੋਈ ਚੀਜ਼ਾਂ ਨੇ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਗੁਰੂ ਘਰ ਨੇ, ਉੱਥੇ ਇਹਨਾਂ ਨੇ ਠਾਠਾਂ ਖੋਲੀਆਂ ਹੋਈਆਂ। ਇਹ ਸਾਰੇ ਫੌਜੀ ਜਿਹੜੇ ਲਟਾਇਰ ਹੋ ਕੇ ਅੰਗਰੇਜ਼ਾਂ ਵੱਲੋਂ ਘੱਲੇ ਗਏ ਆ, ਇਹ ਅੰਗਰੇਜ਼ਾਂ ਨੇ ਲਿਆ ਕੇ ਸਾਡੇ ਸਿਰਾਂ ਤੇ ਬਿਠਾ ਕੇ ਕਨਵਰਟ ਕਰ ਦਿੱਤਾ ਸਾਰਾ ਸਿਸਟਮ ਨੂੰ। ਇਹ ਕੋਈ ਅੱਜ ਨਵਾਂ ਨਹੀਂ ਚੱਲਦਾ ਪਿਆ, ਅੱਜ ਤੋਂ 200-300 ਸਾਲ ਜਿਹੜਾ ਉਸ ਤੋਂ ਉਦੋਂ ਦੀਆਂ ਪਲੈਨਿੰਗਾਂ ਨੇ ਏਜੰਸੀ ਦੀਆਂ ਕਿ ਕਿਵੇਂ ਪੰਥ ਨੂੰ, ਕਿਵੇਂ ਸਿੱਖੀ ਨੂੰ ਅਲੱਗ-ਅਲੱਗ ਰੂਪ 'ਚ ਵੰਡਣਾ ਹੈ। ਅੱਜ ਇਸ ਨਿਹੰਗ ਸਿੰਘ ਕੋਈ ਜਾਂਦਾ, ਇੱਕ ਉਹਦੇ ਹੱਥ 'ਚ ਸ਼ਸਤਰ ਹੁੰਦਾ, ਉਹਨਾਂ ਨੂੰ ਇਹ ਵੇਖ ਕੇ ਉਹਨੂੰ ਗੱਲਾਂ ਕਰਦੇ ਆ ਵੀ ਇਹ ਉਹ ਨੇ, ਇਹ ਲੜਦੇ ਨੇ ਜਾਂ ਭੰਗ ਪੀਣੇ ਨੇ, ਇਹ ਫਲਾਣੇ ਨੇ। ਇਹ ਇਸ ਕਰਕੇ ਕਰਦੇ ਕਿਉਂਕਿ ਇਹਨਾਂ ਦੀ ਜ਼ਮੀਰਾਂ, ਇਹਨਾਂ ਦੇ ਖੂਨ ਮਰ ਚੁੱਕੇ, ਆਪਣੇ ਉਹਨੂੰ ਬੜਾ ਇਹ ਗੁੱਡ ਨਾਗਰਿਕ, ਵਧੀਆ ਨਾਗਰਿਕ ਘੋਸ਼ਿਤ ਕਰਨਾ ਚਾਹੁੰਦੇ ਆ ਵੀ ਸਮਾਜ ਦੇ ਵਿੱਚ ਅਸੀਂ ਵਧੀਆ ਨਾਗਰਿਕ ਹਾਂ। ਲੇਕਿਨ ਜਿੱਦਣ ਉਹਨਾਂ ਦੇ ਛਿੱਤਰ ਵੱਜੇ, ਜਿੰਨੇ ਇਹਨਾਂ ਦੇ ਕੋਲ ਲੋਕ ਜਾਂਦੇ ਆ, ਜਿਨ੍ਹਾਂ ਨੂੰ ਉਹਨੇ ਨਿਹੱਤੇ ਕਰਿਆ ਹੋਇਆ, ਜਦੋਂ ਉਹਨਾਂ ਦੇ ਜੁੱਤੀਆਂ ਵੱਜੀਆਂ, ਉਹਨਾਂ ਨੂੰ ਉਦੋਂ ਯਾਦ ਆਏਗਾ 10ਵੇਂ ਪਾਤਸ਼ਾਹ ਮਹਾਰਾਜ ਕਿ ਉਹਦੇ ਸਿਧਾਂਤ ਵਾਕਈ ਸੱਚੇ ਸੀਗੇ। ਉਹ ਕਿਉਂ ਗੱਲ ਕਰਦਾ ਸੀਗਾ ਬਾਣੀ ਬਾਣੇ ਦੀ, ਕਿਉਂ ਸ਼ਸਤਰਾਂ ਦੀ ਗੱਲ ਕਰਦੇ ਸੀਗੇ ਉਹ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤੇ ਔਰ ਖਾਸ ਤੌਰ ਤੇ ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਇੱਕ ਅਲਟੀਮੇਟਮ ਪੁੱਚੋ ਵਾਲੇ ਬਾਬੇ ਨੂੰ ਦਿੱਤਾ ਗਿਆ। ਤਾਂ ਇਸੇ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਦਾਰ ਗੜਗੱਜ ਦੇ ਵੱਲੋਂ ਕਿਸ ਤਰੀਕੇ ਦਾ ਡਿਸੀਜਨ ਲਿਆ ਜਾਂਦਾ ਵੀ ਕਾਬਲੇ ਗੌਰ ਰਹੇਗਾ। ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।